ਸਾਡੇ कोल भी वीडियोज़ ने ਜਦੋਂ ਇਹਨਾਂ ਦੇ ਜਿਹੜੇ ਲੋਕੀ ਸੀਗੇ ਇਹਨਾਂ ਦੇ ਜ਼ਿੰਮੇਵਾਰ ਬੰਦੇ ਸ਼ਰਾਬ ਦੀਆਂ ਬੋਤਲਾਂ ਗੱਡੀਆਂ 'ਚ ਪਈਆਂ ਸੀ। ਜੇ ਸਾਡੇ ਹਮਾਇਤੀ ਹੁੰਦੇ ਸ਼੍ਰੋਮਣੀ ਅਕਾਲੀ ਦਲ ਵਾਲੇ ਉਹਨਾਂ ਦੇ ਮਨ ਵਿੱਚ ਸਤਿਕਾਰ ਹੁੰਦਾ ਕਿਸਾਨਾਂ ਦੇ ਮੋਰਚੇ ਦਾ ਤਾਂ ਇਹ ਕੰਮ ਕੱਲ੍ਹ ਵਾਲਾ ਕਰ ਨਹੀਂ ਸੀ ਸਕਦੇ। ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਸੀ, ਅਸੀਂ ਜਵਾਬਦੇਹ ਸੀ। ਇੱਕ ਤਾਂ ਅਕਾਲੀ ਦਲ ਤੇ ਬਹੁਤ ਸਖਤ ਗਿਲਾ ਹੈ ਮੋਰਚੇ ਨੂੰ, ਬਈ ਉਹਨਾਂ ਨੇ ਇੱਦਾਂ ਮੋਰਚੇ ਨੂੰ ਭੰਡਣ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਨਹੀਂ ਸੀ ਕਿਹਾ ਵੀ ਤੁਸੀਂ ਇੱਕ ਵੱਡਾ ਹਜੂਮ ਲੈ ਕੇ ਜਾਓ। ਅਸੀਂ ਕਿਹਾ ਸੀ ਸਾਰੇ MLA ਤੇ MP ਜਾ ਕੇ ਪ੍ਰਧਾਨ ਮੰਤਰੀ ਦੇ ਘਰ ਮੂਹਰੇ ਬੈਠੋ, ਚਾਹੇ ਪਾਰਲੀਮੈਂਟ ਅੱਗੇ ਬੈਠੋ, ਤੁਸੀਂ ਜਾ ਕੇ ਉੱਥੇ ਦਬਾਅ ਖੜਾ ਕਰੋ। ਨਾ ਤਾਂ ਕਿਸੇ ਹੋਰ ਪਾਰਟੀ ਨੂੰ ਕਿਸੇ ਨੇ ਅਪਰੋਚ ਕੀਤਾ ਆਪਣੀ ਜ਼ਿੰਮੇਵਾਰੀ ਸਮਝਦੇ ਆਪੋ ਵਿੱਚ ਇੱਕ ਦੂਜੇ ਦਾ ਮੂੰਹ ਨਹੀਂ ਸਿੱਧਾ, ਤੇ ਨਾ ਇਹ ਉੱਥੇ ਆਪਣੇ MLAs ਨੂੰ ਲੈ ਕੇ ਗਏ, ਆਮ ਲੋਕਾਂ ਨੂੰ ਲੈ ਕੇ ਗਏ। ਸਾਰੇ ਝੰਡੇ ਸ਼੍ਰੋਮਣੀ ਅਕਾਲੀ ਦਲ ਦੇ ਸੀ। ਸੁਖਬੀਰ ਬਾਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਇਹ ਦੋ ਹੀ ਨਾਅਰੇ ਲੱਗੇ। ਕਿਸਾਨ ਮੋਰਚੇ ਬਾਰੇ ਇੱਕ ਵੀ ਨਾਅਰਾ ਨਹੀਂ ਲੱਗਿਆ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ, ਤੁਸੀਂ ਆਪਣੇ ਅੰਦਰ ਝਾਤ ਮਾਰੋ ਲੋਕੀ ਪੰਜਾਬ ਦੇ ਕਿਉਂ ਤੁਹਾਡੇ ਖਿਲਾਫ ਹੋਏ। ਸਾਰਿਆਂ ਨੂੰ ਜੀ ਆਇਆਂ, ਸਾਰੀ ਪ੍ਰੈਸ ਨੂੰ ਫਤਿਹ। ਤੇ ਦੋਸਤੋ ਤੁਸੀਂ ਦੇਖਿਆ ਸ਼੍ਰੋਮਣੀ ਅਕਾਲੀ ਦਲ ਨੇ ਕਾਨਫਰੰਸ ਕੀਤੀ ਹੈ ਜਿਹਦੇ ਵਿੱਚ ਦਿੱਲੀ ਬਾਰਡਰ ਤੇ ਜਿਹੜਾ ਕਿਸਾਨਾਂ ਦਾ ਮੋਰਚਾ ਹੈ ਉਹਨੂੰ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ। ਸਾਨੂੰ ਇਹ ਉਮੀਦ ਨਹੀਂ ਸੀ ਵੀ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਅਟੈਕ ਸਾਡੇ ਤੇ ਕਰੇਗਾ। ਇਹ ਠੀਕ ਹੈ ਵੀ ਜਦੋਂ ਉੱਥੇ ਗਏ ਉੱਥੇ ਕੁਝ ਘਟਨਾਵਾਂ ਵਾਪਰੀਆਂ, ਪਰ ਅਸੀਂ ਵੀ ਇੰਨੇ ਅਵੇਸਲੇ ਨਹੀਂ। 17 ਦਾ ਇਹ ਪ੍ਰੋਗਰਾਮ ਹੈ, 18 ਨੂੰ ਅਸੀਂ ਇੱਕ ਸਪੈਸ਼ਲ ਮੀਟਿੰਗ ਸੱਦੀ ਔਰ 5 ਘੰਟੇ ਮੀਟਿੰਗ ਚੱਲ ਕੇ ਅਸੀਂ ਉਹ ਬੰਦੇ ਆਈਡੈਂਟੀਫਾਈ ਕੀਤੇ। 32 ਦੇ 32 ਕਿਸਾਨ ਜਥੇਬੰਦੀਆਂ ਦੇ ਲੀਡਰ ਉਹ ਬੰਦਿਆਂ ਕੋਲ ਗਏ, ਉਹਨਾਂ ਨੂੰ ਕਿਹਾ ਵੀ ਮੋਰਚਾ ਛੱਡ ਜਾਓ, ਨਹੀਂ ਅਸੀਂ ਤੁਹਾਡੇ ਨਾਲ ਬੁਰੀ ਤਰ੍ਹਾਂ ਪੇਸ਼ ਆਵਾਂਗੇ। ਇਹ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਅਹੁਦੇਦਾਰ ਜਿਹੜੇ ਸੀ, ਕੋਈ ਸ਼੍ਰੋਮਣੀ ਕਮੇਟੀ ਮੈਂਬਰ, ਕੋਈ ਜ਼ਿਲ੍ਹਾ ਪ੍ਰਧਾਨ, ਉਹ ਟੈਲੀਫੋਨ 'ਤੇ ਗੱਲ ਕਰਦੇ ਰਹੇ ਹੈ। ਮੈਂ ਉਹਦੇ ਲਈ ਉਹਨਾਂ ਤੋਂ ਅਫਸੋਸ ਵੀ ਜ਼ਾਹਰ ਕੀਤਾ ਅਤੇ ਉਹਨਾਂ ਨੂੰ ਸੈਟਿਸਫਾਈ ਵੀ ਕੀਤਾ। ਅਤੇ ਇਹ ਗੱਲ ਚੰਗੀ ਨਹੀਂ ਜੇ ਕੋਈ ਹਮਾਇਤੀ ਹੈ ਤਾਂ ਮੋਰਚੇ ਨੂੰ ਇਸ ਤਰ੍ਹਾਂ ਵੀਡੀਓਜ਼ ਦਿਖਾ ਕੇ ਭੰਡੇ। ਪਰ ਸਾਡੇ ਕੋਲ ਵੀ ਵੀਡੀਓਜ਼ ਨੇ ਜਦੋਂ ਇਹਨਾਂ ਦੇ ਜਿਹੜੇ ਲੋਕੀ ਸੀਗੇ ਇਹਨਾਂ ਦੇ ਜ਼ਿੰਮੇਵਾਰ ਬੰਦੇ ਸ਼ਰਾਬ ਦੀਆਂ ਬੋਤਲਾਂ ਗੱਡੀਆਂ 'ਚ ਪਈਆਂ ਸੀ, ਅਤੇ ਅਸੀਂ ਉਹ ਨਹੀਂ ਨਸ਼ਰ ਕਰਾਂਗੇ। ਅਸੀਂ ਕਿਸੇ ਨੂੰ ਇੱਦਾਂ ਬਦਨਾਮ ਕਰਨ ਦਾ ਕੰਮ ਨਹੀਂ ਕਰਾਂਗੇ। ਤਾਂ ਮੈਨੂੰ ਇਸ ਗੱਲ 'ਤੇ ਅਫਸੋਸ ਹੈ ਵੀ ਜੇ ਸਾਡੇ ਹਮਾਇਤੀ ਹੁੰਦੇ ਸ਼੍ਰੋਮਣੀ ਅਕਾਲੀ ਦਲ ਵਾਲੇ, ਉਹਨਾਂ ਦੇ ਮਨ ਵਿੱਚ ਸਤਿਕਾਰ ਹੁੰਦਾ ਕਿਸਾਨਾਂ ਦੇ ਮੋਰਚੇ ਦਾ ਤਾਂ ਉਹ ਇਹ ਕੰਮ ਕੱਲ੍ਹ ਵਾਲਾ ਕਰ ਨਹੀਂ ਸੀ ਸਕਦੇ। ਸਾਡੇ ਨਾਲ ਬੈਠ ਕੇ ਗੱਲ ਕਰ ਸਕਦੇ ਸੀ, ਅਸੀਂ ਜਵਾਬਦੇਹ ਸੀ। ਫਿਰ ਵੀ ਜੇ ਕਿਸੇ ਨੂੰ ਕਸ਼ਟ ਹੋਇਆ ਮੈਂ ਮਾਫੀ ਵੀ ਮੰਗਦਾ, ਪਰ ਉੱਥੇ ਬਹੁਤ ਸਾਰੇ ਲੋਕੀ ਬੈਠੇ ਨੇ ਮੋਰਚੇ, ਤੁਸੀਂ ਸਾਰੇ ਜਾਣਦੇ ਹੋ, ਦੇਖਦੇ ਹੋ, ਬਹੁਤ ਸਾਰੇ ਤੁਸੀਂ ਉੱਥੇ ਜਾਂਦੇ ਹੋ। ਉੱਥੇ ਏਜੰਸੀਆਂ ਵੀ ਫਿਰ ਤੁਰੀਆਂ ਫਿਰਦੀਆਂ, ਬਹੁਤ ਸਾਰੇ ਐਸੇ ਗਰੁੱਪ ਬੈਠੇ ਨੇ ਜਿਹੜੇ ਹਮੇਸ਼ਾ ਸਾਨੂੰ ਪਰੇਸ਼ਾਨ ਕਰਦੇ ਨੇ, ਜਿਨ੍ਹਾਂ ਨੇ ਆਪਣਾ ਉਹਨਾਂ ਨੂੰ ਕਿਤੋਂ ਹੋਰ ਪ੍ਰੋਗਰਾਮ ਆਉਂਦਾ ਹੈ ਅਤੇ ਉਹਦੇ ਮੁਤਾਬਕ ਰੋਜ਼ ਕੋਈ ਨਾ ਕੋਈ ਉੱਥੇ ਸਾਡੇ ਲਈ ਮੁਸ਼ਕਿਲ ਖੜੀ ਕਰਦੇ ਰਹਿੰਦੇ ਨੇ। ਤਾਂ ਸਾਨੂੰ ਪਤਾ ਅਸੀਂ ਕਿਵੇਂ ਟੈਕਲ ਕਰਕੇ 10 ਮਹੀਨੇ 'ਚ ਅਸੀਂ ਮੋਰਚਾ ਇੱਥੇ ਲੈ ਕੇ ਆਏ ਹਾਂ। ਐਵੇਂ ਮੋਰਚਾ ਨਹੀਂ ਚੱਲਿਆ, ਜੇ ਅਸੀਂ ਅਵੇਸਲੇ ਹੁੰਦੇ ਤਾਂ ਮੋਰਚਾ ਉੱਥੇ ਨਹੀਂ ਸੀ ਪਹੁੰਚਦਾ। ਤਾਂ ਇਸ ਲਈ ਇੱਕ ਤਾਂ ਅਕਾਲੀ ਦਲ ਤੇ ਬਹੁਤ ਸਖਤ ਗਿਲਾ ਹੈ ਮੋਰਚੇ ਨੂੰ, ਬਈ ਉਹਨਾਂ ਨੇ ਇੱਦਾਂ ਮੋਰਚੇ ਨੂੰ ਭੰਡਣ ਦੀ ਕੋਸ਼ਿਸ਼ ਕੀਤੀ। ਮੈਂ ਨਾਲ ਇਹ ਵੀ ਬੇਨਤੀ ਕਰਨੀ ਚਾਹਾਂਗਾ, ਅਕਾਲੀ ਦਲ ਨੂੰ ਉਹ ਗਏ ਨੇ, ਅਸੀਂ ਇੱਥੇ ਤੁਹਾਡੇ ਸਾਹਮਣੇ ਜਿਹੜੀ ਕਾਲ ਦਿੱਤੀ ਸੀ ਜਿੱਦਣ ਸਾਰੀਆਂ ਪਾਰਟੀਆਂ ਨਾਲ ਗੱਲ ਕੀਤੀ ਸੀ, ਅਸੀਂ ਇਹ ਨਹੀਂ ਸੀ ਕਿਹਾ ਵੀ ਤੁਸੀਂ ਇੱਕ ਵੱਡਾ ਹਜੂਮ ਲੈ ਕੇ ਜਾਓ। ਅਸੀਂ ਕਿਹਾ ਸੀ ਸਾਰੇ MLA ਤੇ MP ਜਾ ਕੇ ਪ੍ਰਧਾਨ ਮੰਤਰੀ ਦੇ ਘਰ ਮੂਹਰੇ ਬੈਠੋ, ਚਾਹੇ ਪਾਰਲੀਮੈਂਟ ਅੱਗੇ ਬੈਠੋ, ਤੁਸੀਂ ਜਾ ਕੇ ਉੱਥੇ ਦਬਾਅ ਖੜਾ ਕਰੋ। ਪਰ ਇਹ ਨਾ ਤਾਂ ਕਿਸੇ ਹੋਰ ਪਾਰਟੀ ਨੂੰ ਕਿਸੇ ਨੇ ਅਪਰੋਚ ਕੀਤਾ ਆਪਣੀ ਜ਼ਿੰਮੇਵਾਰੀ ਸਮਝਦੇ ਆਪੋ ਵਿੱਚ ਇੱਕ ਦੂਜੇ ਦਾ ਮੂੰਹ ਨਹੀਂ ਸਿੱਧਾ, ਅਤੇ ਨਾ ਇਹ ਉੱਥੇ ਆਪਣੇ MLAs ਨੂੰ ਲੈ ਕੇ ਗਏ, ਆਮ ਲੋਕਾਂ ਨੂੰ ਲੈ ਕੇ ਗਏ। ਉੱਥੇ ਇੱਕ ਵੀ ਕਿਸਾਨ ਮੋਰਚੇ ਦੇ ਹੱਕ 'ਚ ਨਾਅਰਾ ਨਹੀਂ ਲੱਗਿਆ। ਸਾਰੇ ਝੰਡੇ ਸ਼੍ਰੋਮਣੀ ਅਕਾਲੀ ਦਲ ਦੇ ਸੀ। ਸੁਖਬੀਰ ਬਾਦਲ ਜਿੰਦਾਬਾਦ, ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, ਇਹ ਦੋ ਹੀ ਨਾਅਰੇ ਲੱਗੇ। ਕਿਸਾਨ ਮੋਰਚੇ ਬਾਰੇ ਇੱਕ ਵੀ ਨਾਅਰਾ ਨਹੀਂ ਲੱਗਿਆ। ਇਹ ਇਹਨਾਂ ਦੀ ਗੰਭੀਰਤਾ ਦਾ ਇਹ ਤੋਂ ਵੀ ਪਤਾ ਲੱਗਦਾ। ਅਸੀਂ ਉਹ ਕਹਿਣਾ ਨਹੀਂ ਸੀ ਚਾਹੁੰਦੇ ਕਿਉਂਕਿ ਇਹਨਾਂ ਨੇ ਕੱਲ੍ਹ ਜੋ ਕੀਤਾ ਉਹਦੇ ਕਰਕੇ ਕਹਿਣਾ ਪਿਆ। ਔਰ ਮੈਂ ਅਪੀਲ ਕਰੂੰਗਾ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਅਸੀਂ ਮੋਰਚਾ ਬਿਲਕੁਲ ਕਿਸੇ ਪੋਲੀਟੀਕਲ ਪਾਰਟੀ ਦੇ ਨਾ ਨੇੜੇ ਹੈ ਨਾ ਖਿਲਾਫ ਹੈ, ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ। ਤੁਸੀਂ ਆਪਣੇ ਅੰਦਰ ਝਾਤ ਮਾਰੋ ਲੋਕੀ ਪੰਜਾਬ ਦੇ ਕਿਉਂ ਤੁਹਾਡੇ ਖਿਲਾਫ ਹੋਏ। ਮੈਂ ਸਲਾਹ ਦਿਆਂਗਾ ਵੀ ਅੱਜ ਪੰਜਾਬ ਦੇ ਲੋਕ ਇਹਨਾਂ ਦੇ ਖਿਲਾਫ ਇਸ ਕਰਕੇ ਨੇ, ਉਹਨਾਂ ਨੂੰ ਇਹਨਾਂ ਕੋਲੋਂ ਸਹੀ ਜਵਾਬ ਨਹੀਂ ਮਿਲ ਰਿਹਾ ਗੁਰੂ ਸਾਹਿਬ ਦੀ ਬੇਅਦਬੀ ਦਾ, ਉਹਨਾਂ ਨੂੰ ਜਵਾਬ ਨਹੀਂ ਮਿਲ ਰਿਹਾ
ਜਿਹੜਾ ਸੱਚੇ ਸੌਦੇ ਵਾਲਾ ਬਾਬਾ ਜਿਹਦੇ ਕੋਲੇ ਜਾਂਦੇ ਰਹੇ ਨੇ ਉਹਦਾ ਜਵਾਬ ਨਹੀਂ ਲੋਕਾਂ ਨੂੰ ਮਿਲ ਰਿਹਾ। ਲੋਕਾਂ ਨੂੰ ਇਹਨਾਂ ਦਾ ਇਹ ਜਵਾਬ ਨਹੀਂ ਮਿਲ ਰਿਹਾ। ਇਹ ਕਹਿੰਦੇ ਨੇ ਵੀ ਅਸੀਂ ਬੀਬੀ ਹਰਸਿਮਰਤ ਕੌਰ ਨੇ ਅਸਤੀਫਾ ਦਿੱਤਾ। ਇੱਕ ਪ੍ਰੋਸੈਸ ਹੈ, ਤੁਸੀਂ ਸਾਰੇ ਜਾਣਦੇ ਹੋ। ਇਹ ਗੁੰਮਰਾਹ ਕਰਨ ਪਏ ਕਰਨ। ਜਦੋਂ ਕੋਈ ਆਰਡੀਨੈਂਸ ਆਉਂਦਾ ਹੈ ਤਾਂ ਉਹ ਪਹਿਲਾਂ ਹਫ਼ਤਾ 10 ਦਿਨ ਪਹਿਲਾਂ ਉਹਦੀ ਇੱਕ ਕਾਪੀ ਹਰੇਕ ਕੈਬਨਿਟ ਮਿਨਿਸਟਰ ਕੋਲ ਜਾਂਦੀ ਹੈ ਤਾਂ ਕਿ ਉਹ ਪੜ੍ਹ ਕੇ ਤਿਆਰ ਹੋ ਕੇ ਮੀਟਿੰਗ 'ਚ ਆਏ। ਜੇ ਬੀਬੀ ਹਰਸਿਮਰਤ ਕੌਰ ਨੇ ਕਿਤੇ ਵਿਰੋਧ ਕੀਤਾ ਹੈ, ਉਹਨਾਂ ਮੀਟਿੰਗਾਂ ਦੇ ਮਿੰਟਸ ਰਿਕਾਰਡ ਹੁੰਦੇ ਨੇ ਤੇ ਲਿਆ ਕੇ ਦਿਖਾ ਦੇਣ ਵੀ ਮੇਰਾ ਮਿੰਟਸ ਦੇ ਵਿੱਚ ਆ ਮੇਰਾ ਦਰਜ ਕਰਾਇਆ ਹੋਇਆ ਵਿਰੋਧ। ਨਹੀਂ ਕੀਤਾ, ਫਿਰ ਅਸਤੀਫਾ ਦਿੱਤਾ। ਘੱਟੋ ਘੱਟ ਮੇਰੇ ਵਰਗੇ ਬੰਦੇ ਨੂੰ ਤਾਂ ਹਜਮ ਨਹੀਂ ਹੁੰਦਾ ਕਿਉਂ ਅਸਤੀਫਾ ਦਿੱਤਾ। ਮੇਰੇ ਨਾਲ 2 ਘੰਟੇ ਮੀਟਿੰਗ ਕਰਕੇ ਇਹਨਾਂ ਦੀ ਸੀਨੀਅਰ ਲੀਡਰਸ਼ਿਪ ਨੇ, ਸੁਖਵੀਰ ਬਾਦਲ ਨੇ, ਆਪਣੇ ਡਾਕਟਰ ਚੀਮਾ ਤੇ ਹੋਰ 3-4 ਲੀਡਰਾਂ ਨੇ ਇਹਨਾਂ ਕਾਨੂੰਨਾਂ ਤੇ ਚਰਚਾ ਕੀਤੀ। ਉਹ ਤੋਂ ਬਾਅਦ ਮੇਰੀ ਸਲਾਹ ਪੁੱਛੀ, ਮੈਂ ਕਿਹਾ ਜਾਂ ਲੋਕ ਰੱਖ ਲਓ ਜਾਂ ਕੁਰਸੀ ਰੱਖ ਲਓ। ਉਹ ਤੋਂ ਬਾਅਦ ਅਸਤੀਫਾ ਦਿੱਤਾ ਤੇ ਅਸਤੀਫਾ ਦੇ ਕੇ ਫਿਰ ਵੀ ਅੱਜ ਵਾਇਰਲ ਹੁੰਦੀਆਂ ਨੇ ਉਹਨਾਂ ਦੀਆਂ ਵੀਡੀਓਜ਼, ਜਦੋਂ ਬੀਬਾ ਹਰਸਿਮਰਤ ਕੌਰ ਫਿਰ ਵੀ ਵਕਾਲਤ ਕਰਦੀ ਹੈ ਕਾਨੂੰਨਾਂ ਦੀ। ਕਾਨੂੰਨ ਤਾਂ ਇਹਨਾਂ ਦੇ ਹੱਕ 'ਚ ਨੇ। ਵਾਇਰਲ ਹੁੰਦੀਆਂ ਨੇ ਵੀਡੀਓਜ਼ ਜਦੋਂ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਨੇ ਵੀ ਇਹ ਤਾਂ ਕਾਨੂੰਨ ਕਿਸਾਨਾਂ ਦੇ ਹੱਕ 'ਚ ਨੇ। ਉਹ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀਆਂ ਗੱਲਾਂ, ਉਹਦਾ ਜਵਾਬ ਲੋਕਾਂ ਨੂੰ ਦੇਣ ਤਾਂ ਲੋਕ ਸੈਟਿਸਫਾਈਡ ਹੋਣਗੇ। ਔਰ ਇਸੇ ਤਰ੍ਹਾਂ ਜਿੰਨੀਆਂ ਇਹਨਾਂ ਨੇ ਗੁਸਤਾਖੀਆਂ ਕੀਤੀਆਂ, ਪੰਜਾਬ ਦੇ ਲੋਕ ਅੱਜ ਅਵੇਸਲੇ ਨਹੀਂ, ਲੋਕੀ ਉਹਨਾਂ ਦਾ ਜਵਾਬ ਮੰਗਦੇ ਨੇ। ਜੇ ਇਹਨਾਂ ਨੂੰ ਇਹ ਲੱਗਦਾ ਹੈ ਵੀ ਸਾਨੂੰ ਲੋਕ ਪਰੇਸ਼ਾਨ ਕਰਦੇ ਨੇ ਤੇ ਅਸੀਂ ਬਿਲਕੁਲ ਨਹੀਂ ਕਰਦੇ। ਅਸੀਂ ਤਾਂ ਕਦੀ ਕਿਹਾ ਨਹੀਂ, ਅੱਜ ਮੈਨੂੰ ਕਹਿਣਾ ਪੈ ਰਿਹਾ ਹੈ। ਪਿਛਲੇ ਮੋਗਾ ਰੈਲੀ ਤੋਂ ਬਾਅਦ ਇੰਨੀਆਂ ਗੰਦੀਆਂ ਗਾਲਾਂ ਮੈਨੂੰ ਕੱਢਦਾ ਇਹਨਾਂ ਦਾ ਜਿਹੜਾ ਮੀਡੀਆ IT ਸੈੱਲ ਹੈ ਔਰ SOI ਵਾਲੇ, ਤੇ ਮੈਂ ਤਾਂ ਇਹਨਾਂ ਨੂੰ ਕਦੇ ਉਲੰਭਾ ਨਹੀਂ ਦਿੱਤਾ। ਅਸੀਂ ਤਾਂ ਇਮਿਊਨ ਹੋ ਗਏ ਇਹਨਾਂ ਗੱਲਾਂ ਤੋਂ ਵੀ ਮੋਰਚਾ ਚਲਾਉਣਾ, ਬਾਕੀ ਗੱਲਾਂ ਇੱਕ ਕੰਨ ਸੁਣੋ ਦੂਏ ਕੰਨ ਕੱਢ ਦਿਓ, ਆਪਣੀ એનર્ਜੀ ਵੇਸਟ ਨਾ ਕਰੋ। ਮੈਂ ਉਹਨਾਂ ਨੂੰ ਅਪੀਲ ਕਰਾਂਗਾ ਵੀ ਸੱਚੀ ਮੁੱਚੀ ਜੇ ਤੁਹਾਨੂੰ ਕਿਸਾਨੀ ਦਾ ਦਰਦ ਹੈ ਜਿਹੜਾ ਹੁਣ ਅੱਜ ਦੀ ਡੇਟ ਵਿੱਚ ਲੱਗਦਾ ਨਹੀਂ, ਤਾਂ ਉਹ ਦਰਦ ਦਾ ਅਹਿਸਾਸ ਕਿਸਾਨਾਂ ਨੂੰ ਕਰਾਓ। ਤੁਹਾਨੂੰ ਆਪਣੇ ਆਪ ਪਿੰਡਾਂ 'ਚੋਂ ਘੇਰਨ 'ਤੇ ਹਟ ਜਾਣਗੇ ਲੋਕ। ਸਾਡਾ ਕੋਈ ਪ੍ਰੋਗਰਾਮ ਨਹੀਂ ਇਹਨਾਂ ਨੂੰ ਪਿੰਡਾਂ 'ਚ ਘੇਰਨ ਦਾ। ਲੋਕੀ ਉਹ ਇੰਨੇ ਭਰੇ ਪਏ ਨੇ ਇਹਨਾਂ ਦੇ ਵਿਰੁੱਧ ਤੇ ਉਹ ਇਹਨਾਂ ਤੋਂ ਜਵਾਬ ਮੰਗਦੇ ਨੇ, ਇਹਨਾਂ ਨਾਲ ਝਗੜਾ ਹੋ ਜਾਂਦਾ, ਇਹ ਨਾਂ ਲਾਉਂਦੇ ਨੇ ਮੋਰਚੇ ਦੇ। ਤਾਂ ਇਹਦੇ 'ਤੇ ਸਾਨੂੰ ਸਖਤ ਇਤਰਾਜ਼ ਹੈ। ਅਸੀਂ ਕਿਸੇ ਦਾ ਵਿਰੋਧ ਨਹੀਂ ਕਰਵਾਉਂਦੇ। ਅਸੀਂ ਕਿਹਾ ਵੀ ਫਿਲਹਾਲ ਤੁਸੀਂ ਚੋਣਾਂ ਵਾਸਤੇ ਪਿੰਡਾਂ 'ਚ ਨਾ ਜਾਓ। ਜਦੋਂ ਚੋਣ ਐਲਾਨ ਹੋ ਜਾਏਗੀ, ਹਮੇਸ਼ਾ ਜਿਸ ਤਰ੍ਹਾਂ 2 ਮਹੀਨੇ ਚੋਣ ਮੁਹਿੰਮ ਚੱਲਦੀ ਹੈ, ਜੀ ਸਦਕੇ ਚਲਾਇਓ, ਅਸੀਂ ਤੁਹਾਨੂੰ ਬਿਲਕੁਲ ਨਹੀਂ ਰੋਕਾਂਗੇ। ਤੇ ਜੇ ਅੱਜ ਤੁਸੀਂ ਕੁਝ ਕਰਨਾ ਹੈ ਤਾਂ ਇਕੱਠੇ ਹੋ ਕੇ ਸਾਰੇ MP MLA ਸਾਰੀਆਂ ਪਾਰਟੀਆਂ ਦੇ ਪ੍ਰਾਈਮ ਮਿਨਿਸਟਰ ਦੇ ਦਫ਼ਤਰ ਅੱਗੇ ਜਾਂ ਪਾਰਲੀਮੈਂਟ ਅੱਗੇ ਧਰਨਾ ਦਿਓ। ਉਹ ਇਹਨਾਂ ਨੇ ਕੀਤਾ ਨਹੀਂ ਤੇ ਸਾਨੂੰ ਭੰਡਣਾ ਸ਼ੁਰੂ ਕਰ ਦਿੱਤਾ। ਇਹਦੇ ਲਈ ਤੁਹਾਡੇ ਰਾਹੀਂ ਮੈਂ ਆਪਣਾ ਵਰਸ਼ਨ ਜਿਹੜਾ ਸੰਯੁਕਤ ਕਿਸਾਨ ਮੋਰਚੇ ਦਾ ਉਹ ਦੱਸਣ ਲਈ ਇੱਥੇ ਆਇਆ ਸੀ। ਤੇ ਮੈਂ ਸਮਝਦਾ ਭਈ ਅਕਾਲੀ ਦਲ ਵਾਲੇ ਹੋਰ ਸਾਨੂੰ ਨਾ ਛੇੜਨ। ਸਾਡੇ ਕੋਲ ਵੀ ਬਹੁਤ ਵੀਡੀਓਜ਼ ਪਈਆਂ, ਜੇ ਉਹਨਾਂ ਕੋਲ ਪਈਆਂ ਅਸੀਂ ਉਹ ਵੀਡੀਓਜ਼ ਰਿਲੀਜ਼ ਨਹੀਂ ਕਰਨੀਆਂ। ਕਿਸੇ ਦੇ ਨਾਲ ਸਾਡਾ ਨਿੱਜੀ ਵਿਰੋਧ ਨਹੀਂ। ਕੋਈ ਕੀ ਖਾਂਦਾ ਕੀ ਪੀਂਦਾ ਉਹਦਾ ਆਪਣਾ ਅਧਿਕਾਰ ਹੈ, ਪਰ ਲੋਕੀ ਕੁਛ ਆਸ ਹੋਰ ਰੱਖਦੇ ਹੁੰਦੇ ਨੇ ਤੇ ਫਿਰ ਉਹਦਾ ਵਿਰੋਧ ਹੋ ਜਾਂਦਾ ਹੈ। ਧੰਨਵਾਦ ਜੀ। ਕੀ ਕਾਰਨ ਹੈ ਕਿ ਸਾਲ ਤੋਂ ਉੱਪਰ ਮੂਵਮੈਂਟ ਚੱਲਦੀ ਨੂੰ ਹੋ ਗਿਆ, ਸੰਘਰਸ਼ ਚੱਲਦਾ ਹੈ ਕਿ ਜਾਬਤੇ 'ਚ ਕਿਉਂ ਨਹੀਂ, ਕਦੋਂ ਤੱਕ ਘਟਨਾਵਾਂ ਵੀ ਕਿਉਂ ਹੁੰਦੀਆਂ ਨੇ? ਅਗਲੇ ਨੂੰ ਹੱਕ ਜਾਣਦਾ ਦਿੱਲੀ ਜਿਵੇਂ ਤੁਸੀਂ ਮੋਰਚਾ ਲਾਇਆ, ਇੱਦਾਂ ਰੋਕਣਾ ਤਾਂ ਗਲਤੀ ਹੈ ਨਾ। ਫਿਰ ਇਹਦੇ ਬਾਰੇ ਕੀ ਕਹੋ, ਕਿਉਂਕਿ ਇੱਕ ਜਾਬਤੇ 'ਚ ਤਾਂ ਮੂਵਮੈਂਟ ਜ਼ਰੂਰੀ ਹੋ। ਮੈਨੂੰ ਇੱਕ ਦੱਸਿਓ, ਜੇ ਅਸੀਂ ਸਾਡਾ ਰੋਕਣ ਦਾ ਪ੍ਰੋਗਰਾਮ ਹੁੰਦਾ, ਜਿਹੜੇ ਵੱਡੀ ਗਿਣਤੀ ਵਿੱਚ ਰਾਤ ਇਹ ਸਾਡੇ ਕੋਲ ਰਹਿ ਕੇ ਗਏ ਆ, ਉਹਨਾਂ ਦੀ ਗੱਲ ਕਿਉਂ ਨਹੀਂ ਕਰਦੇ? ਸਾਡੇ ਪੈਸੇ ਖੋਏ ਨੇ ਜੀ, ਹਜ਼ਾਰ ਰੁਪਏ ਖੋਏ ਨੇ। ਕੁਝ ਵੀ ਕਹਿ ਦੇਣਗੇ ਜੀ, ਸਾਨੂੰ ਕਿਸੇ ਨੇ ਆ ਕੇ ਦੱਸਿਆ, ਜਾਣ ਕੋਈ ਵੀ ਲਾ ਦੇਣਗੇ। ਆਪਾਂ ਕਹਿੰਦੇ ਚੇਤਨਤਾ ਦਾ ਪ੍ਰਭਾਵ ਹੋਇਆ, ਕਿਸਾਨੀ ਮੂਵਮੈਂਟ ਨੇ ਲੋਕ ਸਿਆਣੇ ਕਰਤੇ, ਵਿਚਾਰਧਾਰਕ ਬਣ ਕੇ ਲੋਕ ਸੋਚਦੇ ਆ ਕਿ ਪੰਜਾਬ ਦਾ ਨੁਕਸਾਨ ਆ, ਕਿਸਾਨੀ ਦਾ ਨੁਕਸਾਨ ਹੈ। ਜੇ ਫਿਰ ਇੰਨੀ ਸੋਚ ਬਣ ਗਈ, ਉੱਥੇ ਤੱਕ ਕਿਉਂ ਨਹੀਂ ਸੋਚ ਪਹੁੰਚੀ ਵੀ ਕਿਸੇ ਨੂੰ ਨਾ ਖਰਾਬ ਕਰੋ? ਸਾਰਾ ਮਾਹੌਲ ਖਰਾਬ ਹੁੰਦਾ ਕਿਸਾਨ ਨਹੀਂ। ਉੱਥੇ ਕੁਝ ਏਜੰਸੀਜ਼ ਨੇ ਜਿਹੜੀਆਂ ਐਕਟਿਵ ਨੇ, ਅਸੀਂ ਉਹ ਵੀ ਫੜੇ ਨੇ। ਕੁਝ ਮੁੰਡੇ ਨੇ ਜਿਹੜੇ ਕਿਸੇ ਦੇ ਭੇਜੇ ਹੋਏ ਨੇ, ਉਹ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਉਹ ਹਮੇਸ਼ਾ ਹੀ ਐਡੀ ਵੱਡੀ ਗਿਣਤੀ ਦੇ ਵਿੱਚ ਮੁੰਡੇ ਦਾਖਲ ਹੋ ਜਾਂਦੇ ਨੇ। ਕੀ ਮੋਰਚੇ ਦਾ ਜਿਵੇਂ ਤੁਸੀਂ ਦੱਸਿਆ ਵੀ ਤੁਸੀਂ ਗਾਪ ਦੇ ਵਿੱਚ ਲਗਾਤਾਰ ਇਹ ਰੇਖਾ 'ਚ ਚੱਲ ਰਹੇ ਹੋ, ਪਰ ਇੰਨੇ ਥਾਵੇਂ ਕਈ ਹੋਰ ਥਾਵੇਂ ਵੀ ਹੋਈਆਂ ਨੇ। ਪਰ ਇਹਦੇ ਵਿੱਚ ਇਹ ਹਰ ਵਾਰੀ ਕਿਹਾ ਜਾਂਦਾ ਕਿ ਮੁੰਡੀਰ ਹੈ ਜੀ ਕਰ ਗਈ। ਬਾਅਦ ਦੇ ਵਿੱਚ ਜਦੋਂ ਪੂਰਾ ਥੋੜੀ ਕਾਲ ਦਿੱਤੀ ਹੈ ਕਿਸੇ ਵੀ ਅੰਦੋਲਨ ਨੂੰ ਲੈ ਕੇ, ਜਾਂ ਜਿਵੇਂ ਉੱਥੇ ਬੈਠੇ ਨੇਗੇ ਲੋਕ, ਤਾਂ ਉਹਦੇ ਵਿੱਚ ਜਾਬਤੇ 'ਚ ਤਾਂ ਰੱਖਣਾ ਪਊਗਾ ਨਾ ਜੀ ਕਿਸੇ ਨਾ ਕਿਸੇ ਤਰ੍ਹਾਂ। ਇਸ ਸਵਾਲ ਪੁੱਛਿਆ ਸੀ ਫੂਲੋਰਿਆ ਨੂੰ ਅਸੀਂ ਪੰਜਾਬ ਯੂਨੀਵਰਸਿਟੀ ਕਿ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ, ਉੱਥੇ ਤੁਸੀਂ ਕਹੋ ਵੀ ਲੋਕਾਂ ਨੂੰ ਜਵਾਬ ਪੁੱਛਣ ਦਾ ਹੱਕ ਹੈਗਾ, ਬਿਲਕੁਲ ਹੈਗਾ। ਪਰ ਉਹਦੇ ਵਿੱਚ ਜਦੋਂ ਕਿਸਾਨੀ ਝੰਡੇ ਦੇ ਥੱਲੇ ਜਾਂਦੇ ਨੇ, ਇੱਕ ਸੰਗਠਨ ਦੇ ਥੱਲੇ ਜਾਂਦੇ ਨੇ, ਤਾਂ ਉਹਦਾ ਮੈਸੇਜ ਵੀ ਮਾੜਾ ਜਾਂਦਾ ਤੇ ਹਾਲਾਤ ਵੀ ਖਰਾਬ ਹੁੰਦੇ ਉਹਦੇ ਨਾਲ। ਝੰਡਾ
ਅੱਜ ਸਾਰੀਆਂ ਜਥੇਬੰਦੀਆਂ ਦਾ ਆਮ ਮਿਲਦਾ, ਦੁਕਾਨਾਂ ਤੋਂ ਮਿਲਦਾ। ਕੋਈ ਵੀ ਫੜ ਕੇ ਕੁਝ ਕਰ ਦੇ ਤਾਂ ਤੁਸੀਂ ਜਥੇਬੰਦੀ ਨੂੰ ਦੋਸ਼ੀ ਕਰਾਰ ਨਹੀਂ ਦੇ ਸਕਦੇ। ਜੇ ਕੋਈ ਉੱਥੇ ਕੋਈ ਜਥੇਬੰਦੀ ਦਾ ਲੀਡਰ ਕੋਈ ਲੀਡ ਕਰਕੇ ਜਾਂਦਾ, ਫਿਰ ਤੁਸੀਂ ਜਥੇਬੰਦੀਆਂ ਨੂੰ ਨਹੀਂ, ਹਰ ਇੱਕ ਤਰ੍ਹਾਂ ਦੇ ਟੈਂਡਰ ਲੱਗੇ ਹੋਏ ਨੇ। ਜਿਹੜੇ ਬੰਦਿਆਂ ਨੂੰ ਤੁਸੀਂ ਪਛਾਣ ਕੀਤਾ ਉਹਨਾਂ ਦੀ ਲਿਸਟ ਜਾਗਦਾਰ ਕੀਤੀ, ਉਹ ਲਿਸਟ ਤੁਸੀਂ ਪਬਲਿਕ ਕੀਤੀ, ਜਿਹੜੇ ਬੰਦੇ ਤੁਸੀਂ ਪਛਾਣ ਕੀਤੀ ਅਸੀਂ ਉੱਥੇ ਬੁਲਾ ਕੇ ਉਹਨਾਂ ਦੀ ਸਾਰੀ ਝਾੜ ਝੰਬੀ ਕੀਤੀ, ਉਹਨਾਂ ਨੂੰ ਕਿਹਾ ਵੀ ਮੋਰਚਾ ਛੱਡ ਜਾਓ। ਉਹ ਲਿਸਟ ਪਬਲਿਕ ਕਦੋਂ ਉਹ ਅਸੀਂ ਦੇਖਣਾ ਵੀ ਅਸੀਂ ਪਬਲਿਕ ਕਰਨੀ ਹੈ ਕਿ ਨਹੀਂ। ਰਾਜਿਆਲ ਸਾਹਿਬ ਕਹਿੰਦੇ, ਉਹ ਕਹਿੰਦੇ ਵੀ ਸਾਡੇ ਨਾਲ ਹਮਲਾ ਹੋ ਰਿਹਾ ਜੀ, ਇਹ ਲਿਸਟ ਪਬਲਿਕ ਕੀਤੀ ਜਾਂਦੀ ਤਾਂ ਸ਼ਾਇਦ ਅਕਾਲੀ ਦਲ ਨੂੰ ਕਹਿੰਦੇ ਕਿ ਬਹੁਤ ਚੰਗਾ ਕੰਮ ਕੀਤਾ। ਅਕਾਲੀ ਦਲ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਸੀ ਪਹਿਲਾਂ। ਨਹੀਂ, ਫਿਰ ਤੁਸੀਂ ਐਵੇਂ ਨਾ ਕਹੀ ਜਾਓ, ਪ੍ਰੈਸ ਕਾਨਫਰੰਸ ਕਰਨ ਤੋਂ ਪਹਿਲਾਂ ਉਹਨਾਂ ਨੂੰ ਸਾਡੇ ਨਾਲ ਗੱਲ ਕਰਨੀ ਚਾਹੀਦੀ ਸੀ। ਜੇ ਅਸੀਂ ਨਾ ਸੈਟਿਸਫਾਈ ਕਰਾਉਂਦੇ ਫਿਰ ਸਾਡਾ ਦੋਸ਼ ਸੀ। ਉਹਨਾਂ ਦੇ ਜਿਹੜੇ ਸੱਜਣ ਜਿਨ੍ਹਾਂ ਨੇ ਵੀ, ਕੋਈ SGPC ਮੈਂਬਰ ਨੇ ਮੇਰੇ ਨਾਲ ਗੱਲ ਕੀਤੀ, ਇੱਕ ਕੋਈ ਜ਼ਿਲ੍ਹਾ ਪ੍ਰਧਾਨ ਨੇ ਗੱਲ ਕੀਤੀ, ਐਂਡ ਹੀ ਵਾਜ਼ ਫੁੱਲੀ ਸੈਟਿਸਫਾਈਡ। ਮੈਂ ਉਹਨਾਂ ਦੇ ਕੋਲ ਇਹ ਅਹਿਸਾਸ ਵੀ ਕੀਤਾ ਵੀ ਹਾਂ ਇਹ ਗਲਤ ਹੋਇਆ, ਪਰ ਮੇਰੇ ਜਵਾਬ ਤੋਂ ਫੁੱਲੀ ਸੈਟਿਸਫਾਈਡ ਸੀ। ਹੁਣ ਇਹ ਕਹਿਣਾ ਵੀ ਜੀ ਸਾਰੇ ਅਸੀਂ ਲੱਖਾਂ ਰੁਪਈਆ ਦਿੱਤਾ, ਰੁਪਈਏ ਤਾਂ ਸਾਰੇ ਅਸੀਂ ਤਾਂ ਸਾਰੇ ਪੰਜਾਬ ਨਹੀਂ ਸਾਰੀ ਦੁਨੀਆ 'ਚੋਂ ਪੈਸੇ ਲੋਕ ਭੇਜਦੇ ਨੇ, ਸਾਰਿਆਂ ਨੂੰ ਹਮਦਰਦੀ ਹੈ। ਉਹਨਾਂ ਦਾ ਤਰਕ ਕੀ ਸੀ? ਉਹ ਕੀ ਕਹਿੰਦੇ ਸੀ? ਉਹ ਕਿਉਂ ਕਹਿੰਦੇ? ਕੋਈ ਜਵਾਬ ਨਹੀਂ ਉਹਨਾਂ ਦੇ ਕੋਲ, ਕੋਈ ਜਵਾਬ ਨਹੀਂ। ਉਹਨਾਂ ਨੇ ਕੀਤਾ ਮਿਸ ਕੇ ਕੀਤਾ ਉਹਨਾਂ ਨੇ। ਰਾਜਾ ਸਾਹਿਬ, ਇਹ ਵੀ ਲੱਗਦਾ ਹੈ ਕਿ ਪੋਲੀਟੀਕਲ ਪਾਰਟੀਆਂ ਆਪੇ ਸ਼ਾਸਨ ਕਰ ਰਹੀਆਂ, ਜੇ ਅਜਿਹਾ ਵੀ ਕੁਝ ਹੋ ਸਕਦਾ ਹੈ? ਦੇਖੋ, ਐਡੇ ਵੱਡੇ ਮੋਰਚੇ 'ਚ ਬਹੁਤ ਕੁਝ ਹੋ ਸਕਦਾ ਹੈ, ਤੁਸੀਂ ਕੁਝ ਪ੍ਰੀਡਿਕਟ ਨਹੀਂ ਕਰ ਸਕਦੇ। ਬਹੁਤ ਕੁਝ ਹੋ ਸਕਦਾ। ਇੰਨੇ ਲੋਕ ਉੱਥੇ ਬੈਠੇ ਨੇ, ਕੰਟੀਨਿਊਸਲੀ ਬੈਠੇ ਨੇ। ਅਕਾਲੀ ਦਲ ਨੇ ਕਿਹਾ ਸੰਯੁਕਤ ਕਿਸਾਨ ਮੋਰਚੇ ਨੂੰ ਬਦਨਾਮ ਕੀਤਾ ਜਾ ਰਿਹਾ। ਕੁਝ ਲੋਕਾਂ ਦੇ ਵੱਲੋਂ ਜਿਹੜੇ ਉੱਥੇ ਸ਼ਰਾਰਤੀ ਲੋਕ ਬੈਠੇ ਨੇ, ਉਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਤੇ ਅਟੈਕ ਨਹੀਂ ਕੀਤਾ। ਉਹਨਾਂ ਕਹਿੰਦੇ ਅਸੀਂ ਕਹਿੰਦੇ ਕਿ ਸੰਯੁਕਤ ਕਿਸਾਨ ਮੋਰਚਾ ਅੱਗੇ ਵਧੇ, ਅੰਦੋਲਨ ਦੀ ਜਿੱਤ ਹੋਵੇ। ਅੰਦੋਲਨ ਪਾਕ ਸਾਫ ਅੰਦੋਲਨ ਹੈਗਾ। ਫਿਰ ਇਸੇ ਲਈ ਪ੍ਰੈਸ ਕਾਨਫਰੰਸ ਕਰਕੇ ਬਦਨਾਮ ਨਹੀਂ ਕੀਤੀ। ਨਹੀਂ, ਉਹਨਾਂ ਕਿਹਾ ਕਿ ਨਹੀਂ, ਉਹ ਕਹਿੰਦੇ ਨੇ, ਪਰ ਉਹਨਾਂ ਨੇ ਆਹ ਜਿਹੜਾ ਵੀਡੀਓਜ਼ ਦਿਖਾ ਕੇ ਸਾਰੀ ਦੁਨੀਆ ਵਿੱਚ ਬਦਨਾਮੀ ਕੀਤੀ, ਇਹ ਇਸੇ ਲਈ ਕੀਤੀ ਵੀ ਉਹ ਚਾਹੁੰਦੇ ਨੇ ਵੀ ਮੋਰਚਾ ਅੱਗੇ ਵਧੇ। ਉਹ ਕਹਿੰਦੇ ਸੀ ਪਾਰਲੀਮੈਂਟ ਜਾਣਾ ਚਾਹੁੰਦੇ ਸੀ, ਸਾਨੂੰ ਪਰਮਿਸ਼ਨ ਨਹੀਂ ਮਿਲੀ, ਇਸ ਤਾਂ ਜਾਣਾ ਚਾਹੁੰਦੇ ਸੀ, ਉੱਥੇ ਬੈਠਣਾ ਚਾਹੁੰਦੇ ਸੀ। ਸਾਨੂੰ ਤਾਂ ਕੋਈ ਦਿੱਲੀ ਦੇ ਵਿੱਚ ਨਹੀਂ ਵੜਨ ਦਿੰਦਾ। ਇਹ ਸਿੱਧੇ ਗਏ ਉੱਥੇ ਪਾਰਲੀਮੈਂਟ ਸਟਰੀਟ ਥਾਣੇ। ਅੱਜ ਤੱਕ ਉੱਥੇ ਕੋਈ ਹੋਰ ਪਾਰਟੀ ਦੱਸੇ ਕਿਸੇ ਨੇ ਕੋਈ ਵਿਰੋਧ ਕੀਤਾ, ਕੋਈ ਮੁਜ਼ਾਹਰਾ ਕੀਤਾ? ਇਹੀ ਸਵਾਲ ਹੈ ਰਾਜਾ ਸਾਹਿਬ, ਤੁਸੀਂ ਕਿਹਾ ਸੀਗਾ ਕਿ ਪਾਰਟੀਆਂ ਨੂੰ ਕਿ ਉੱਥੇ ਜਾ ਕੇ ਮੋਰਚਾ ਲਾਓ, ਉਹ ਮਾਰਚ ਕਰਕੇ ਮੁੜਿਆ। ਲੱਗਦਾ ਕਿ ਇਹ ਮੋਰਚੇ ਤੇ ਬੈਠ ਸਕਦੇ ਨੇ, ਇਹ ਰਾਜਨੀਤਿਕ ਪਾਰਟੀਆਂ ਮੋਰਚਿਆਂ ਤੇ ਬੈਠ ਸਕਦੀਆਂ ਨੇ? ਅਸੀਂ ਦੇਖੋ, MLAs MPs ਇਹਨਾਂ ਦੇ ਸਪੈਸ਼ਲ ਪ੍ਰਿਵਿਲੇਜ ਹੁੰਦੇ ਨੇ। ਇਹਨਾਂ ਨੂੰ ਜੇ ਕੋਈ ਰੋਕਦਾ ਤਾਂ 100 ਵਾਰੀ ਉਹਨਾਂ ਨੂੰ ਸੋਚਣਾ ਪੈਣਾ ਸੀ, ਇੰਸਟਰਕਸ਼ਨਸ ਲੈਣੀਆਂ ਪੈਣੀਆਂ ਸੀ। ਇਹਨਾਂ ਨੂੰ ਨਹੀਂ ਸੀ ਰੋਕ ਸਕਦੇ। ਅਸੀਂ ਇਹਨਾਂ ਨੂੰ ਕਿਹਾ ਸੀ MLAs ਤੇ MPs ਨੂੰ ਲੈ ਕੇ ਜਾ ਕੇ ਵਿਰੋਧ ਕਰੋ। ਇਹ ਆਮ ਲੋਕਾਂ ਨੂੰ ਲੈ ਕੇ ਗਏ, ਔਰ ਆਮ ਲੋਕ ਵੀ ਐਂ ਚਲੇ ਗਏ ਜਿਵੇਂ ਕੋਈ ਪਾਬੰਦੀ ਨਹੀਂ, ਕਿਸੇ ਨੇ ਰੋਕਿਆ ਨਹੀਂ। ਸਾਨੂੰ ਤਾਂ ਜਦੋਂ ਅਸੀਂ ਜਾਣਾ ਹੁੰਦਾ ਉੱਥੇ ਨੇੜੇ ਜੇ, ਉਦੋਂ ਪਹਿਲਾਂ ਹੀ 2 ਕਿਲੋਮੀਟਰ ਪਿੱਛੇ ਹੀ ਫੜ ਲੈਂਦੇ ਨੇ ਤੇ ਸਾਨੂੰ ਤਾਂ ਜਾਣ ਨਹੀਂ ਦਿੰਦੇ। ਇਹ ਕਿਵੇਂ ਚਲੇ ਗਏ ਜੀ? ਇਹਦਾ ਮਤਲਬ ਸਟੇਜ ਮੈਨੇਜ ਸੀ ਸਾਰਾ। ਇੱਕ ਰਾਜਾ ਸਾਹਿਬ, ਤੁਸੀਂ 32 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਬੁਲਾਏ ਸੀਗੇ ਸਾਰੇ ਸਿਆਸੀ ਪਾਰਟੀਆਂ ਦੇ ਲੀਡਰ, ਉਹਦੇ ਵਿੱਚ ਅਕਾਲੀ ਦਲ ਨੇ ਮੰਨਿਆ ਨਹੀਂ ਸੀ ਤੁਹਾਡੀ ਗੱਲ ਨੂੰ, ਕਾਂਗਰਸ ਨੇ ਵੀ ਅਜੇ ਸਪਸ਼ਟ ਸਟੈਂਡ ਨਹੀਂ ਕੀਤਾ ਆਪਣਾ। ਉਹ ਵੀ ਕੋਈ ਕਾਰਨ ਹੈ ਕਿ ਤੁਸੀਂ ਉਹਨਾਂ ਦੀ ਜਿਹੜੀ ਪਾਬੰਦੀ ਲਾਈ ਹੈ ਤਾਂ ਕਰਕੇ ਤੁਹਾਡੇ ਵਿਰੋਧ ਤੋਂ ਇਹਨਾਂ ਦੇ ਸਿਆਸੀ ਅਸੀਂ ਅਪੀਲ ਕੀਤੀ ਹੈ ਸਾਰਿਆਂ ਨੂੰ ਪਾਬੰਦੀ ਲਾਉਣ ਦਾ। ਕਿਸੇ ਨੂੰ ਇੰਡੀਪੈਂਡੈਂਟ ਨੇ ਸਾਰੇ, ਕਿਸੇ ਨੂੰ ਕੋਈ ਅਧਿਕਾਰ ਨਹੀਂ ਹੁੰਦਾ। ਪਿੰਡਾਂ ਜਾਂਦੇ ਆ ਲੋਕ, ਉਹਨਾਂ ਦੇ ਪਿੱਛੇ ਪੈ ਜਾਂਦੇ ਆ। ਉਹ ਮੈਂ ਐਕਸਪਲੇਨ ਕਰਤਾ ਪਹਿਲਾਂ, ਲੋਕਾਂ ਨੂੰ ਉਹਨਾਂ ਗੱਲਾਂ ਦੇ ਜਵਾਬ ਦੇ ਦੇਣ, ਲੋਕ ਹਟ ਜਾਣਗੇ। ਨਵੇਂ ਮੁੱਖ ਮੰਤਰੀ ਨਹੀਂ, ਮੇਰੀ ਗੱਲ ਸੁਣੋ, ਸਾਡੇ ਵਾਸਤੇ ਉਹ ਵੀ ਉਸੇ ਤਰ੍ਹਾਂ ਦੇ ਨੇ ਜਿੱਦਾਂ ਦੇ ਬਾਕੀ ਦੇ ਲੀਡਰ ਨੇ। ਸਾਡੇ ਵਾਸਤੇ ਚੰਨੀ ਸਾਹਿਬ ਵੀ ਉਹੀ ਉਸੇ ਤਰ੍ਹਾਂ ਦੇ ਨੇ ਜਿੱਦਾਂ ਦੇ ਬਾਕੀ ਦੇ ਲੀਡਰ ਨੇ। ਅਸੀਂ ਕੋਈ ਸਟੇਜ ਸ਼ੇਅਰ ਨਹੀਂ ਕਰਾਂਗੇ, ਕੋਈ ਉਹਨਾਂ ਨੂੰ। ਉਹ ਆਮ ਬੰਦਾ ਆਮ ਆ ਕੇ ਬੈਠ ਜੇ, ਸੁਣ ਕੇ ਚਲਾ ਜੇ। ਜਿੱਦਾਂ ਬਾਕੀ ਲੀਡਰ ਜਾਂਦੇ ਨੇ, ਬਹਿੰਦੇ ਨੇ, ਸਪੀਚਾਂ ਸੁਣਦੇ ਨੇ, ਚਲੇ ਜਾਂਦੇ ਨੇ, ਇੱਦਾਂ ਉਹ ਕਰ ਰਹੇ, ਕੋਈ ਇਤਰਾਜ਼ ਨਹੀਂ ਸਾਨੂੰ। ਇਹਦਾ ਉਹ ਕਰਵਾਇਆ ਹੋਇਆ ਸੀਗਾ ਨਾ, ਉਹਦੇ ਵਿੱਚ ਉਹਨਾਂ ਦਾ ਆਪਣਾ ਵੀ ਹੱਥ ਸੀ, ਔਰ ਸਾਡੇ ਮੋਰਚੇ 'ਚ ਨਹੀਂ ਸੀ ਹੋਇਆ, ਪਰੇ ਹੋਇਆ ਸੀ। राजन जी, मेरा सवाल है, आपने एक आदेश दिया या आप कहें कि आपने एडवाइस दी, उसके बाद आप कहते हैं कि पार्टियों ने मान्य भी, उसके बाद आप कहते हैं कि आपके लोग अगर विरोध करते हैं आपके लोग रिस्पॉन्सिबल नहीं है, और अगर कुछ होता है तो आप बोलते हैं कि हमारे बंदे, अगर कुछ ज्यादा बुरा हो जाता है तो आप बोलते हो कि हमारे बंदे नहीं। तो एक तरह से तो आपके हाथ साफ कर, ये आपकी परसेप्शन है, मेरी नहीं। एक एक करोगे सवाल में जवाब दे दूंगा। भाई जी
ਇੱਕ ਇੱਕ ਕਰਕੇ ਸਵਾਲ ਲਓ ਜੀ। ਰਾਜੇਵਾਲ ਸਾਹਿਬ, ਪੰਜਾਬ ਦੀਆਂ ਔਰਤਾਂ ਦੇ ਨਾਲ ਉੱਥੇ ਬਦਤਮੀਜ਼ੀ ਹੋਈ ਹੈ ਸਿੰਘੂ ਬਾਰਡਰ ਤੇ ਟਿੱਕਰੀ। ਬਿਲਕੁਲ ਗਲਤ ਇਲਜ਼ਾਮ ਲਾ ਰਹੇ ਹੋ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਨਹੀਂ। ਇਹੋ ਜਿਹੇ ਇਲਜ਼ਾਮ ਨਾ ਲਾਓ, ਪੰਜਾਬੀਆਂ ਦੀ ਤੋਹੀਨ ਨਾ ਕਰੋ। ਮੈਂ ਤੁਹਾਨੂੰ ਜਨਾਬ ਮੈਂ ਅਪੀਲ ਕਰਦਾ, ਪੰਜਾਬੀਆਂ ਦੀ ਤੋਹੀਨ ਨਾ ਕਰੋ, ਇਦਾਂ ਦਾ ਕੁਝ ਨਹੀਂ ਉੱਥੇ ਹੁੰਦਾ। ਤੁਸੀਂ ਮੈਨੂੰ ਅਫਸੋਸ ਹੈ ਜੇ ਤੁਸੀਂ ਇਦਾਂ ਦੀ ਗੱਲ ਕਰਦੇ ਹੋ। ਇੱਕ ਪੱਤਰਕਾਰ ਹੋ ਕੇ ਗਲਤ ਵੀਡੀਓ ਤਾਂ ਕਿਸੇ ਦੀ ਕਿਤੇ ਬਣਾ ਕੇ ਕਰ ਦੇਣਗੇ। ਇਟ ਡਸਨਟ ਮੀਨ ਵੀ ਅਸੀਂ ਉੱਥੇ ਔਰਤਾਂ ਦੀ ਬੇਇੱਜ਼ਤੀ ਕਰ ਰਹੇ ਹਾਂ, ਇਦਾਂ ਦੀ ਗੱਲ ਨਾ ਕਰੋ। ਰਿਕਾਰਡ ਬੋਲਿਆ ਕਿ ਸਾਡੇ ਨਾਲ ਬਦਤਮੀਜ਼ੀ ਹੋਈ ਜੀ, ਔਨ ਰਿਕਾਰਡ ਬੋਲਿਆ, ਵੀਡੀਓ ਕੋਈ ਨਹੀਂ। ਸਾਡੇ ਕੋਲ ਤਾਂ ਆਇਆ ਨਹੀਂ ਜੀ, ਤੁਹਾਡੇ ਕੋਲੇ ਹੋਊ। ਉਹ ਲੋਕਾਂ ਦੀ ਤੁਸੀਂ ਮਦਦ ਕਰਦੇ ਹੋ, ਉਹਨਾਂ ਲੋਕਾਂ ਦੀ ਹਮਾਇਤ ਕਰਦੇ ਹੋ, ਫਿਰ ਤੁਸੀਂ ਜੀ ਕਿਹਦੀ ਜੀ ਜ਼ਿੰਮੇਵਾਰੀ ਨਹੀਂ ਕਿਹਦੀ? ਸਾਡੇ ਕੋਲ ਤਾਂ ਕੋਈ ਕੇਸ ਨਹੀਂ ਆਇਆ ਹੈ ਜਾਂ ਤੁਹਾਡੇ ਕੋਲ ਆ ਗਿਆ ਹੋਣਾ ਜੀ। ਕਾਨਫਰੰਸ ਸੁਣੀ ਜੀ ਤੇ ਰਾਜਾ ਸਾਹਿਬ ਇੱਕ ਪਤਾ ਲੱਗ ਰਿਹਾ ਕਿ ਸੱਦਾ ਤਿਆਰ ਆ ਔਰ ਇਸ ਵਾਰ ਬਿਨਾਂ ਸ਼ਰਤ ਸੱਦਾ ਆ ਰਿਹਾ ਸਰਕਾਰ ਕੋਲੋਂ ਬੈਠਕ ਦਾ, ਪਰ ਉਹ ਤੋਂ ਪਹਿਲਾਂ ਇੱਕ ਢੰਗ ਤਰੀਕਾ ਅਪਣਾ ਕੇ ਦੇਖਿਆ ਜਾ ਰਿਹਾ ਕਿ ਆਖਰੀ ਦਾਅ ਚੱਲ ਜਾਵੇ ਕਿ ਸੜਕਾਂ ਤੋਂ ਉਠਾਲ ਦਈਏ। ਕੀ ਹੈ ਇਹਦੇ ਪਿੱਛੇ ਕੋਈ? ਨਹੀਂ, ਉਹਦੇ 'ਚ ਇਸ ਤਰ੍ਹਾਂ ਵੀ ਕਿਸੇ ਲੇਡੀ ਨੇ ਅਪੀਲ ਕੀਤੀ ਹੈ ਵੀ ਮੈਨੂੰ ਗਾਜ਼ੀਪੁਰ ਬਾਰਡਰ 'ਤੇ ਮੈਨੂੰ 20 ਮਿੰਟ ਜਿੱਥੇ ਲੱਗਦੇ ਸੀ ਜਾਣ ਨੂੰ, ਹੁਣ 2.5 ਘੰਟੇ ਲੱਗਦੇ ਨੇ, ਇੱਥੋਂ ਰਸਤਾ ਖੁਲਾਇਆ ਗਿਆ। ਉਹਦੇ 'ਤੇ ਸੁਪਰੀਮ ਕੋਰਟ ਨੇ ਇੱਕ ਡਾਇਰੈਕਸ਼ਨ ਦਿੱਤੀ ਹੈ ਯੂਪੀ, ਹਰਿਆਣਾ ਅਤੇ ਰਾਜਸਥਾਨ ਦੀ ਸਰਕਾਰ ਨੂੰ, ਤੁਸੀਂ ਦੱਸੋ ਵੀ ਕਿਵੇਂ ਰਸਤਾ ਖੁਲਾਇਆ ਜਾ ਸਕਦਾ। ਨਾ ਅਸੀਂ ਉਹਦੇ 'ਚ ਪਾਰਟੀਆਂ, ਨਾ ਸਾਨੂੰ ਸੁਪਰੀਮ ਕੋਰਟ ਵੱਲੋਂ ਕੋਈ ਆਰਡਰ ਆਇਆ, ਕਿਉਂਕਿ ਸਾਨੂੰ ਪਤਾ ਵੀ ਜਿੱਦਾਂ ਦਾ ਬਿਹੇਵੀਅਰ ਹੈਗਾ ਸਰਕਾਰਾਂ ਦਾ, ਅਸੀਂ ਫੈਸਲਾ ਕਰਕੇ ਤੈਅ ਕਰ ਲਿਆ ਵੀ ਅਸੀਂ ਇਹਨਾਂ ਦੇ ਅੱਗੇ, ਇਹਨਾਂ ਦੀ ਜਿਹੜੀ ਕਮੇਟੀ ਬਣਾਈ ਆ ਹਰਿਆਣਾ ਸਰਕਾਰ ਨੇ, ਅਸੀਂ ਉਹਦੇ ਅੱਗੇ ਪੇਸ਼ ਨਹੀਂ ਹੋਵਾਂਗੇ, ਕਿਉਂਕਿ ਵੀ ਆਰ ਨੋਟ ਏ ਪਾਰਟੀ ਟੂ ਇਟ। ਇੱਕ ਗੱਲ। ਦੂਸਰੀ, ਅਸੀਂ ਰਸਤਾ ਨਹੀਂ ਬੰਦ ਕੀਤਾ ਹੋਇਆ। ਸਾਡੇ ਕੋਲੋਂ ਜਿਹੜਾ ਰਸਤਾ ਜਾਂਦਾ ਹੈ ਸਾਡੀ ਸਟੇਜ ਦੇ ਲਾਗਿਓਂ, ਫਿਰ ਉਹ ਸਿੰਘੂ ਪਿੰਡ ਅਤੇ ਕੁੰਡਲੀ ਪਿੰਡ ਵੱਲ ਨੂੰ ਲੋਕ ਘੁੰਮ ਕੇ ਜਾਂਦੇ ਨੇ, ਉਦੋਂ ਖੱਜਲ ਖੁਆਰੀ ਹੁੰਦੀ ਹੈ। ਅਸੀਂ ਇਹਨਾਂ ਨੂੰ ਕਿਹਾ ਵੀ ਤੁਸੀਂ ਬਾਰਡਰ 'ਤੇ ਰੋਕਿਆ ਹੋਇਆ ਉਹ ਖੋਲ੍ਹ ਦਿਓ, ਸਮੂਥ ਟ੍ਰੈਫਿਕ ਚੱਲੂ, ਸਾਨੂੰ ਕੋਈ ਇਤਰਾਜ਼ ਨਹੀਂ। ਬਲਕਿ ਅਸੀਂ ਇਸ ਤੋਂ ਪਹਿਲਾਂ ਕਈ ਵਾਰੀ ਕਹਿ ਚੁੱਕੇ ਹਾਂ ਵੀ ਦੋਵੇਂ ਪਾਸੇ ਦੇ ਰਸਤੇ ਚੱਲਦੇ ਨੇ। ਇੱਕ ਪਾਸੇ ਰਸਤਾ ਏਡੇ ਟੋਏ ਪੈ ਕੇ ਮੀਂਹ ਪੈਣ ਨਾਲ ਅਸੀਂ ਵਾਰ-ਵਾਰ DC ਸੋਨੀਪਤ ਨੂੰ ਕਹਿ ਚੁੱਕੇ ਹਾਂ ਵੀ ਉਹ ਟੋਏ ਤਾਂ ਭਰ ਦਿਓ, ਉਹ ਨਹੀਂ ਭਰਦੇ। ਉਹ ਜਾਣ ਕੇ ਲੋਕਾਂ ਨੂੰ ਸਾਡੇ ਖਿਲਾਫ ਕਰਨ ਲਈ ਉਹਨਾਂ ਦੀ ਸਟ੍ਰੈਟਜੀ ਹੈ, ਉਹ ਇੱਦਾਂ ਦਾ ਕੰਮ ਕਰਦੇ ਨੇ। ਅਸੀਂ ਕਿਹਾ ਵੀ ਜਦੋਂ ਸਾਨੂੰ ਕੋਈ ਸੁਪਰੀਮ ਕੋਰਟ ਵੱਲੋਂ ਸਿੱਧੀ ਹਦਾਇਤ ਆਏਗੀ ਉਦੋਂ ਦੇਖਾਂਗੇ। ਅੱਜ ਕਿਉਂਕਿ ਸਾਨੂੰ ਕੋਈ ਹਦਾਇਤ ਨਹੀਂ, ਅਸੀਂ ਉਹਦੇ 'ਚ ਪਾਰਟੀ ਨਹੀਂ, ਅਸੀਂ ਸਰਕਾਰ ਦੇ ਕੋਲ ਜਾ ਕੇ ਨਹੀਂ। ਅਸੀਂ ਕਹਿੰਦੇ ਕੇਂਦਰ ਸਰਕਾਰ ਵੱਲੋਂ ਸੱਦੇ ਪੱਤਰ ਦਾ ਕੋਈ ਸੰਕੇਤ ਮਿਲਿਆ ਕਿ ਕੋਈ ਅਫਸਰ ਸੰਪਰਕ ਕਰ ਰਹੇ ਨੇ ਤੁਹਾਡੇ ਮੋਰਚਿਆਂ ਨਾਲ? ਨਹੀਂ, ਜਦੋਂ ਕੋਈ ਸੱਦਾ ਪੱਤਰ ਆਏਗਾ ਅਸੀਂ ਜਾਵਾਂਗੇ ਗੱਲਬਾਤ ਲਈ। ਫਿਲਹਾਲ ਹਾਲੇ ਕੋਈ ਨਹੀਂ। ਠੀਕ ਹੈ ਜੀ, ਥੈਂਕ ਯੂ ਜੀ।